ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੂੰ ਇਉਂ ਵਧੀਆ ਵਧੀਆ ਜਿਹਾ ਲੱਗਦਾ ਵਾ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਨੇ, ਉਹਨਾਂ ਵਿੱਚੋਂ ਕੋਈ ਇੱਕ ਵੀ ਬੰਦਾ ਬਾਂਹ ਕੱਢ ਕੇ ਗਰੰਟੀ ਨਾਲ ਇਹ ਗੱਲ ਕਹਿਣ ਜੋਗਾ ਹੈਗਾ ਵਾ ਵੀ ਇਨਸਾਫ ਮਿਲੂਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੋਲਿਆ ਬਈ ਜੇ ਬੇਅਦਬੀ ਮਸਲੇ 'ਚ ਇਨਸਾਫ ਨਾ ਮਿਲਿਆ ਤਾਂ ਅਸੀਂ ਖੁਦ ਵੀ ਇਨਸਾਫ ਕਰਨ ਦੇ ਸਮਰੱਥ ਹਾਂ। ਇਹਦਾ ਅਰਥ ਤਾਂ ਫਿਰ ਇਹੀ ਆ ਵੀ ਸਿੱਖ ਜਿਹੜੇ ਨੇ, ਜਿਵੇਂ ਗੁਰਪ੍ਰੀਤ ਸਿੰਘ ਜਾਗੋਵਾਲ ਉਹਨਾਂ ਨੇ ਜਾਗੋ ਕੱਢੀ ਆ, ਫਿਰ ਆਪੇ ਜਾਗੋ ਕੱਢ ਲੈਣ ਪਈ, ਤੇ ਅਕਾਲ ਤਖਤ ਸਾਹਿਬ ਤੋਂ ਸਿੱਖ ਸੰਸਥਾਵਾਂ ਦੀ, ਸਿੱਖ ਕੌਮ ਦੇ ਨੁਮਾਇੰਦਿਆਂ ਦੀ ਇੱਕ ਇਕੱਤਰਤਾ ਰਾਹੀਂ ਇਹ ਗੁਰਮਤਾ ਹੀ ਹੋ ਜਾਵੇ ਕਿ ਜੇ ਬੇਅਦਬੀ ਕਰਨ ਵਾਲੇ ਬੇਅਦਬੀਆਂ ਕਰਨ ਤੋਂ ਨਹੀਂ ਹਟਦੇ ਤਾਂ ਸਿੱਖ ਇਸ ਗੱਲ ਦੇ ਲਈ ਲਕੀਰ ਖਿੱਚ ਕੇ ਕਾਰਵਾਈ ਪਾਉਣ। ਇਹਦੇ ਨਾਲ ਚਾਰ ਜਿਹੜੇ ਜ਼ਿਆਦਾ ਸੂਝਵਾਨ ਆਪਦੇ ਆਪ ਨੂੰ ਕਹਾਉਣ ਵਾਲੇ ਆ ਜਾਂ ਸਿੱਖੀ ਦੇ ਦੁਸ਼ਮਣ ਨੇ, ਉਹ ਚੀਕਾਂ ਚੁੱਕਾਂ ਤਾਂ ਮਾਰਨਗੇ। ਜਿਹੜੇ ਬੇਅਦਬੀ ਕਰਨ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਹੁਣ ਸਿੱਖਾਂ ਨੇ ਟੱਬਰਾਂ ਸਮੇਤ ਰਗੜੇ ਲਾਉਣੇ। ਸਿਆਸੀ ਨਜ਼ਰੀਏ ਤੋਂ ਤਾਂ ਚਲੋ ਹੈਗਾ ਹੀ ਆ ਵੀ ਅਕਾਲੀ ਦਲ ਜਿਹੜਾ ਹੈ ਉਹ ਇਹ ਗੱਲ ਜਚਾਉਣੀ ਚਾਹੁੰਦਾ ਵੀ ਤੁਸੀਂ ਸਾਨੂੰ ਕਹਿੰਦੇ ਹੁੰਦੇ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਵਾ ਰਹੇ, ਕਾਂਗਰਸ ਕਿਹੜਾ ਘੱਟ ਕਰ ਰਹੀ ਹੈ। ਸਾਨੂੰ ਤਾਂ ਇਹ ਮਾਹੌਲ ਚਾਹੀਦਾ ਜਦੋਂ ਸਾਡਾ ਧਰਮ ਅਤੇ ਧਰਮ ਸਥਾਨ, ਸਾਡੇ ਧਾਰਮਿਕ ਹਿੱਤ ਜਿਹੜੇ ਆ, ਕੌਮੀ ਹਿੱਤ ਜਿਹੜੇ ਆ, ਉਹ ਸੁਰੱਖਿਅਤ ਹੋਣ। ਪਰ ਇੱਥੇ ਤਾਂ ਸਾਡਾ ਇਸ਼ਟ ਸੁਰੱਖਿਅਤ ਨਹੀਂ। ਉਹਨਾਂ ਬੇਅਦਬੀ ਕਰਨ ਕਰਾਉਣ ਵਾਲਿਆਂ ਦੇ ਹੱਕ ਵਿੱਚ ਖੜਾ ਜਦੋਂ FIR ਕੱਟੀ ਜਾਂਦੀ ਆ ਉਦੋਂ ਹੀ ਲਿਖ ਦਿੰਦੇ ਆ ਵੀ ਇਹ ਮੈਂਟਲੀ ਤੌਰ ਤੇ ਅਪਸੈਟ ਆ, ਇਹਦੀ ਤਾਂ ਦਵਾਈ ਚੱਲਦੀ ਆ, ਇਹਦਾ ਪਾਗਲ ਆ, ਤੇ ਉਹਨੂੰ ਬਚਾਉਣ ਦਾ ਜੁਗਾੜ ਉਦੋਂ ਹੀ ਬਣਾ ਦਿੱਤਾ ਜਾਂਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਖਬਰ ਕੱਲ ਆਪਾਂ ਸਾਂਝੀ ਕੀਤੀ ਸੀਗੀ ਵੀ ਜਿਹੜੀ ਘਵੱਦੀ ਪਿੰਡ ਵਾਲੀ ਜਨਾਨੀ ਨੇ, ਬਲਵਿੰਦਰ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਤੋਂ ਬਾਅਦ ਐਲਾਨੀਆਂ ਤੌਰ ਤੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਗੱਜ ਵੱਜ ਕੇ ਆਪਦਾ ਪਾਪ ਜਿਹੜਾ ਸੀ, ਆਪਦਾ ਗੁਨਾਹ ਜਿਹੜਾ ਸੀ, ਉਹਨੂੰ ਬੜੇ ਧੜੱਲੇ ਨਾਲ ਮੰਨਿਆ ਸੀਗਾ ਵੀ ਮੈਂ ਇਹ ਕੰਮ ਕੀਤਾ। ਤੇ ਉਹ ਬਿਲਕੁਲ ਉਵੇਂ ਦੀ ਘਟਨਾ ਜਾਂ ਉਵੇਂ ਦੀ ਗੱਲ ਸੀ ਜਿਵੇਂ ਆ ਜਿਹੜਾ ਹੁਣ ਭਵਾਨੀਗੜ੍ਹ ਕੋਲੇ ਜੌਲੀਆਂ ਪਿੰਡ ਵਾਲੀ ਜਨਾਨੀ ਕਹਿੰਦੀ ਆ ਕਿ ਜੋ ਮੈਂ ਕਰਨਾ ਸੀ ਮੈਂ ਕਰਦਾ। ਇਹ ਜਿਹੜੀ ਘਵੱਦੀ ਵਾਲੀ ਜਨਾਨੀ ਸੀ, ਬਾਅਦ ਵਿੱਚ ਆਲਮਗੀਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹਨੂੰ ਸ਼ੂਟ ਕਰ ਦਿੱਤਾ ਗਿਆ। ਤੇ ਚਲੋ ਉਹਦੇ ਕੇਸ ਦਾ ਕੱਲ ਫੈਸਲਾ ਹੋਇਆ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਇਸ ਕੇਸ ਦੇ ਵਕੀਲ ਸੀਗੇ। ਮੈਂ ਬੜੀ ਨੇੜਿਓਂ ਇਸ ਕੇਸ ਨਾਲ ਜੁੜਿਆ ਰਿਹਾ ਤੇ ਕੱਲ ਵੀ ਮਨ ਵਿੱਚ ਇਹ ਸੀ ਵੀ ਕੀ ਬਣਦਾ। ਉਹਦੇ ਵਿੱਚ ਜਿਹੜੇ ਗੁਰਪ੍ਰੀਤ ਸਿੰਘ ਹੁਣੀ ਆ, ਇਹਨਾਂ ਨੂੰ 2 ਜਾਣਿਆਂ ਨੂੰ ਉਮਰ ਕੈਦ ਤੇ ਇੱਕ ਨੂੰ ਹੋਰ ਨੂੰ ਸਜ਼ਾ ਹੋਈ ਹੈ, ਬਾਕੀ ਸਾਰੇ ਬਰੀ ਕਰਤੇ ਆ। ਇਹਦੇ ਵਿੱਚ ਮੁੱਖ ਗਵਾਹ ਜਿਹੜਾ ਸੀ ਉਹ ਬੜਾ ਠੋਸ ਸੀਗਾ। ਜਿਹੜਾ ਉਸ ਔਰਤ ਦਾ ਮੁੰਡਾ ਸੀ ਉਹ ਨਾਲ ਆਇਆ ਸੀ ਉਦੋਂ ਜਦੋਂ ਕੰਮ ਹੋਇਆ। ਚਲੋ ਕੇਸ ਬਣਦੇ ਆਏ ਨੇ ਤੇ ਸਜ਼ਾਵਾਂ ਵੀ ਹੁੰਦੀਆਂ ਆਈਆਂ ਨੇ, ਕੱਟ ਵੀ ਲਈਦੀਆਂ ਨੇ। ਅਸੀਂ ਸਾਰਿਆਂ ਨੇ ਜਿਹੜਾ ਥਾਣੇ ਦੇਖੇ ਆ, ਜਿਨ੍ਹਾਂ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਆ ਉਹ ਹੀ ਇਹੋ ਜਿਹੇ ਕੰਮ ਕਰ ਸਕਦੇ ਹੁੰਦੇ ਆ। ਭਾਵੇਂ ਅੱਜ ਦੇ ਜਿਹੜਾ ਜ਼ਮਾਨਾ, ਅੱਜ ਦਾ ਸਮਾਂ, ਉਹਦੇ ਵਿੱਚ ਇਹ ਗੱਲ ਕਹਿ ਕੇ ਬੜੇ ਸੋਹਣੇ ਜਿਹੇ ਬਣਨ ਦਾ ਯਤਨ ਲੋਕ ਕਰਦੇ ਆ ਕਿ ਜੀ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ। ਪਰ ਜਿਹੜੇ ਲੋਕਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਤਰੀਆਂ ਨੇ ਵੀ ਹਿੰਸਾ ਨਹੀਂ ਕਰੀਦੀ, ਹਿੰਸਾ ਬੜੀ ਮਾੜੀ ਆ, ਜਦੋਂ ਉਹਨਾਂ ਦੇ ਕੋਈ ਗੱਲ ਡਿੱਕੇ ਚੜ੍ਹਦੀ ਆ ਉਹ ਮਿੰਟ ਲਾਉਂਦੇ ਨੇ ਹਿੰਸਾ ਕਰਨ ਨੂੰ। ਆਪਦੇ ਸਕੇ ਭਰਾ ਨੂੰ ਪਾਣੀ ਦੀ ਵਾਰੀ ਪਿੱਛੇ ਵੱਢ ਦੇਣ ਵਾਲੇ ਲੋਕ ਵੀ ਕਈ ਵਾਰੀ ਕਹਿਣਗੇ ਜੀ ਜਨਾਨੀ ਵੱਢਤੀ, ਫਲਾਨਾ ਹੋ ਗਿਆ। ਸਾਡੇ ਇਸ਼ਟ ਦੀ ਬੇਅਦਬੀ ਕਰੇ, ਕਾਨੂੰਨ ਕੋਈ ਇਨਸਾਫ ਨਾ ਦੇਵੇ ਤੇ ਜਾਈਏ ਤਾਂ ਜਾਈਏ ਕਿੱਧਰ। ਆ ਬਲਵਿੰਦਰ ਦਾ ਕਤਲ ਜਿਹੜਾ ਹੈ ਉਹ ਇੱਕ ਕਤਲ ਹੋਇਆ ਤੇ ਅਸੀਂ ਇਹ ਸੋਚਦੇ ਹੁੰਦੇ ਸੀਗੇ ਕਿ ਬਾਕੀਆਂ ਨੂੰ ਕੰਨ ਹੋ ਜਾਣਗੇ, ਜਾਂ ਜਦੋਂ ਪਿੱਛੇ ਜੇ ਇਹ ਚਰਚਾ ਚੱਲੀ ਵੀ ਨਰਕ ਧਾਰੀਏ ਜਿਹੜੇ ਅਗਰ ਉਹ ਕਿਵੇਂ ਬੰਦ ਹੋਏ ਸੀ,
ਤਾਂ ਸਾਰਿਆਂ ਨੇ ਕਿਹਾ ਵੀ ਜਦੋਂ ਉਹਨਾਂ ਦਾ ਜਿਹੜਾ ਮੁਖੀ ਸੀ ਉਹ ਰਗੜਾ ਚਾੜਿਆ, ਭਾਈ ਕਾਬਲ ਸਿੰਘ ਜੀ ਮਲਕ ਟੋਰਾ, ਭਾਈ ਰਣਜੀਤ ਸਿੰਘ ਜੀ ਜਿਹੜੇ ਬਾਅਦ ਜਥੇਦਾਰ ਵੀ ਬਣੇ ਅਕਾਲ ਤਖਤ ਸਾਹਿਬ ਦੇ, ਸੋ ਸੇਵਾ ਲਈ ਸਾਰਿਆਂ ਨੇ ਕੀਤੀ ਤੇ ਉਹ ਮਸਲਾ ਹੱਲ ਹੋ ਗਿਆ। ਤੇ ਜਦੋਂ ਬੰਦੇ ਉਹਨਾਂ ਦੇ ਝੜਨ ਲੱਗੇ, ਉਹਨਾਂ ਨੇ ਬੜੀ ਜਲਦੀ ਅਪਰੋਚ ਕੀਤੀ, ਪਹੁੰਚ ਕੀਤੀ ਕਿ ਜੀ ਠੀਕ ਆ, ਜਿਵੇਂ ਤੁਸੀਂ ਕਹਿੰਦੇ ਹੋ ਠੀਕ ਆ, ਉਹਨੇ ਗੁਰਤਨੇ ਨੂੰ ਜਾਂ ਹੋਰਾਂ ਨੂੰ ਮਾਰ ਦਿੱਤਾ ਗਿਆ ਤੇ ਹੁਣ ਜਿਹੜਾ ਉਹਦਾ ਮੁੰਡਾ ਸੀ ਹਰਦੇਵ ਭੋਲਾ ਨਰਕਧਾਰੀਏ ਦਾ, ਉਹ ਬਾਅਦ ਚ ਪਹੁੰਚ ਕਰਕੇ ਉਹਨੇ ਆਪਦੇ ਵੱਲੋਂ ਮਸਲਾ ਹੱਲ ਕਰਨਾ ਚਾਹਿਆ। ਚਲੋ ਵੱਖਰੀ ਗੱਲ ਆ ਕਿ ਕਿਵੇਂ ਗੱਲ ਉਹ ਫਿਰ ਸਿਰੇ ਨਹੀਂ ਚੜੀ ਜਾਂ ਚੜ੍ਹ ਨਹੀਂ ਸੀ ਸਕਦੀ, ਪਰ ਗੱਲ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਨੂੰ ਇਉਂ ਵਧੀਆ ਜਿਹਾ ਲੱਗਦਾ ਵਾ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣੀਆਂ ਚਾਹੀਦੀਆਂ ਨੇ, ਉਹਨਾਂ ਵਿੱਚੋਂ ਕੋਈ ਇੱਕ ਵੀ ਬੰਦਾ ਬਾਂਹ ਕੱਢ ਕੇ ਗਰੰਟੀ ਨਾਲ ਇਹ ਗੱਲ ਕਹਿਣ ਜੋਗਾ ਹੈਗਾ ਵਾ ਵੀ ਇਨਸਾਫ ਮਿਲੂਗਾ? ਸਾਨੂੰ ਇੱਥੇ ਪੰਜਾਬ ਦੇ ਵਿੱਚ ਜਾਂ ਬਾਹਰ ਜਿੰਨੇ ਵੀ ਮੈਨੂੰ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ, ਮੈਂ ਬਹੁਤ ਵਾਰੀ ਇਹ ਸਵਾਲ ਪੁੱਛਦਾ, ਹਰੇਕ ਨੂੰ ਤਕਰੀਬਨ ਪੁੱਛ ਲਈਦਾ ਬੈਠੇ ਖੜਿਆਂ ਨੂੰ ਵੀ ਆਪਦੇ ਦਿਲ ਦੀ ਗੱਲ ਦੱਸੋ। ਹਰੇਕ ਬੰਦਾ ਇਸ ਗੱਲ ਨੂੰ ਮੰਨਦਾ ਕਿ ਇਨਸਾਫ ਨਹੀਂ ਮਿਲਣਾ, ਮਤਲਬ ਕਿ ਕਿਸੇ ਦੋਸ਼ੀ ਨੂੰ ਸਜ਼ਾ ਹੋਣੀ ਨਹੀਂ ਜਿੰਨੇ ਅਸੀਂ ਫੜੀ ਜਾਂਦੇ ਆ, ਕਿਉਂਕਿ ਪਹਿਲਾਂ ਹੀ FIR ਦਰਜ ਕਰਨ ਮੌਕੇ FIR ਹੀ ਇਸ ਹਿਸਾਬ ਨਾਲ ਕੱਟੀ ਜਾਂਦੀ ਹੈ ਬਈ ਦੋਸ਼ੀ ਬਚ ਜਾਵੇ। ਕੱਲ ਆਪਾਂ ਗੱਲ ਕਰਦੇ ਸੀਗੇ ਵੀ ਸਰਸੇ ਸਾਹਿਬ ਨੂੰ, ਸਰਸੇ ਵਾਲੇ ਨੂੰ ਜਿਹੜੀਆਂ ਹੁਣ ਚਲਾਨ ਪੇਸ਼ ਹੋ ਰਹੇ ਨੇ ਉਹਦੇ ਵਿੱਚੋਂ ਉਹਦਾ ਕੱਢ ਦਿੱਤਾ ਗਿਆ ਤੇ ਜਿਹੜੇ ਦੋਸ਼ੀ ਆ ਉਹਨਾਂ ਦੇ ਬਚਾਉਣ ਦਾ ਇੱਕ ਤਰੀਕੇ ਨਾਲ ਇਹ ਰਾਹ ਬਣੂਗਾ, ਕਿਉਂਕਿ ਡੇਰਾ ਮੁਖੀ ਦਾ ਜਿਹੜਾ ਰੋਲ ਆ ਉਹ ਬੜਾ ਅਹਿਮ। ਅੱਜ ਜਦੋਂ ਇਹ ਖਬਰ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੋਲਿਆ ਬਈ ਜੇ ਬੇਅਦਬੀ ਮਸਲੇ 'ਚ ਇਨਸਾਫ ਨਾ ਮਿਲਿਆ ਤਾਂ ਅਸੀਂ ਖੁਦ ਵੀ ਇਨਸਾਫ ਕਰਨ ਦੇ ਸਮਰੱਥ ਹਾਂ। ਇਹਦਾ ਅਰਥ ਤਾਂ ਪਰ ਇਹੀ ਆ ਵੀ ਸਿੱਖ ਜਿਹੜੇ ਨੇ, ਜਿਵੇਂ ਗੁਰਪ੍ਰੀਤ ਸਿੰਘ ਜਾਗੋਵਾਲ ਉਹਨਾਂ ਨੇ ਜਾਗੋ ਕੱਢੀ ਆ, ਫਿਰ ਆਪੇ ਜਾਗੋ ਕੱਢ ਲੈਣ ਭਾਈ। ਚੰਗੀ ਗੱਲ ਤਾਂ ਇਹ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਇਸ ਬਾਰੇ ਪੂਰੀ ਗਹਿਰ ਗੰਭੀਰਤਾ ਨਾਲ ਫੈਸਲਾ ਲੈਣ ਤੇ ਅਕਾਲ ਤਖਤ ਸਾਹਿਬ ਤੋਂ ਸਿੱਖ ਸੰਸਥਾਵਾਂ ਦੀ, ਸਿੱਖ ਕੌਮ ਦੇ ਨੁਮਾਇੰਦਿਆਂ ਦੀ ਇੱਕ ਇਕੱਤਰਤਾ ਰਾਹੀਂ ਇਹ ਗੁਰਮਤਾ ਹੀ ਹੋ ਜਾਵੇ ਕਿ ਜੇ ਬੇਅਦਬੀ ਕਰਨ ਵਾਲੇ ਬੇਅਦਬੀਆਂ ਕਰਨ ਤੋਂ ਨਹੀਂ ਹਟਦੇ ਤਾਂ ਸਿੱਖ ਇਸ ਗੱਲ ਦੇ ਲਈ ਲਕੀਰ ਖਿੱਚ ਕੇ ਕਾਰਵਾਈ ਪਾਉਣ, ਤੇ ਜੇ ਕਾਰਵਾਈਆਂ ਪਾਉਣਗੇ ਤਾਂ ਅਕਾਲ ਤਖਤ ਸਾਹਿਬ ਤੇ ਸਮੁੱਚਾ ਸਿੱਖ ਜਗਤ ਉਹਨਾਂ ਦੇ ਨਾਲ ਖੜਾ ਹੋਊਗਾ। ਇਹਦੇ ਨਾਲ ਚਾਰ ਜਿਹੜੇ ਜ਼ਿਆਦਾ ਸੂਝਵਾਨ ਆਪਦੇ ਆਪ ਨੂੰ ਕਹਾਉਣ ਵਾਲੇ ਆ ਜਾਂ ਸਿੱਖੀ ਦੇ ਦੁਸ਼ਮਣ ਨੇ, ਉਹ ਚੀਕਾਂ ਚੁੱਕਾਂ ਤਾਂ ਮਾਰਨਗੇ ਬਈ ਇਹ ਤਾਂ ਜੀ ਹਿੰਸਾ ਨੂੰ, ਇਹ ਤਾਂ ਜੀ ਉਹੀ ਗੱਲ ਜਿਹੜਾ ਪਹਿਲਾਂ ਮਾਹੌਲ ਖਰਾਬ ਹੋਇਆ ਸੀ ਉਸ ਪਾਸੇ ਨੂੰ ਗੱਲ ਲਿਜਾ ਰਹੇ ਆ। ਪਰ ਜਿਹੜੇ ਬੇਅਦਬੀ ਕਰਨ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ ਹੁਣ ਸਿੱਖਾਂ ਨੇ ਟੱਬਰਾਂ ਸਮੇਤ ਰਗੜੇ ਲਾਉਣੇ ਆ। ਪਿਛਲੇ ਖਾਲਿਸਤਾਨੀ ਸੰਘਰਸ਼ ਵਿੱਚ ਵੀ ਇਹ ਗੱਲ ਬੜੀ ਚਰਚਾ 'ਚ ਰਹੀ ਕਿ ਜੀ ਟੱਬਰਾਂ ਸਮੇਤ ਕਿਉਂ, ਪਰ ਸਾਰੇ ਦਾ ਸਾਰਾ ਟੱਬਰ ਜਦੋਂ ਸਹਿਮਤੀ ਦਿੰਦਾ ਕਿ ਚੱਲ ਕੋਈ ਗੱਲ ਨਹੀਂ, ਚਾਰ ਪੈਸੇ ਘਰੇ ਆ ਜਾਣਗੇ ਕਿਸੇ ਪੰਥ ਦੋਖੀ ਜਮਾਤ ਕੋਲੋਂ ਤੂੰ ਰਗੜਾ ਚਾੜ ਦੇ, ਤੇ ਉਸ ਗੱਲ ਦੇ ਵਿੱਚ ਸਾਰੇ ਦਾ ਸਾਰਾ ਟੱਬਰ ਹੀ ਦੋਸ਼ੀ ਹੈ। ਹੁਣ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਇਹ ਗੱਲ ਕਹਿ ਦਿੱਤੀ ਆ, ਬੜੀ ਜ਼ਿੰਮੇਵਾਰੀ ਵਾਲੀ ਪੋਸਟ ਆ, ਤੇ ਜ਼ਿੰਮੇਵਾਰੀ ਵਾਲੀ ਪੋਸਟ ਤੋਂ ਜਦੋਂ ਇਹੋ ਜਿਹਾ ਬਿਆਨ ਆਉਂਦਾ ਤਾਂ ਉਹਦੇ ਬੜੇ ਅਰਥ ਨੇ। ਇਹਦਾ ਮਤਲਬ ਇਹ ਆ ਕਿ ਸਿਆਸੀ ਨਜ਼ਰੀਏ ਤੋਂ ਤਾਂ ਚਲੋ ਹੈਗਾ ਹੀ ਆ ਵੀ ਅਕਾਲੀ ਦਲ ਜਿਹੜਾ ਹੈ ਉਹ ਇਹ ਗੱਲ ਜਚਾਉਣੀ ਚਾਹੁੰਦਾ ਵੀ ਤੁਸੀਂ ਸਾਨੂੰ ਕਹਿੰਦੇ ਹੁੰਦੇ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਵਾ ਰਹੇ, ਕਾਂਗਰਸ ਕਿਹੜਾ ਘੱਟ ਕਰ ਰਹੀ ਆ। ਸਾਨੂੰ ਤਾਂ ਨਾ ਅਕਾਲੀ ਦਲ ਨਾਲ ਪਿਆਰ ਆ ਤੇ ਨਾ ਕਾਂਗਰਸ ਨਾਲ ਪਿਆਰ ਆ, ਨਾ ਕਿਸੇ ਹੋਰ ਨਾਲ ਆ। ਅਸੀਂ ਤਾਂ ਇਸ ਸਿਸਟਮ ਤੋਂ ਪੂਰੀ ਤਰ੍ਹਾਂ ਦੁਖੀ ਤੇ ਅੱਕੇ ਪਏ ਲੋਕ ਆ ਤੇ ਸਾਫ਼ ਤੌਰ ਤੇ ਇਹ ਗੱਲ ਕਹਿੰਦੇ ਆ ਕਿ ਸਾਨੂੰ ਤਾਂ ਉਹ ਸਥਿਤੀ ਚਾਹੀਦੀ ਹੈ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ, ਸਿੱਖੀ ਦੀ, ਸਿੱਖਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਸਿਕਿਉਰਿਟੀ ਰਾਖੀ ਹੋ ਰਹੀ ਹੋਵੇ। ਸਾਨੂੰ ਤਾਂ ਇਹ ਮਾਹੌਲ ਚਾਹੀਦਾ ਜਦੋਂ ਸਾਡਾ ਧਰਮ ਅਤੇ ਧਰਮ ਸਥਾਨ
ਸਾਡੇ ਧਾਰਮਿਕ ਹਿੱਤ ਜਿਹੜੇ ਆ, ਕੌਮੀ ਹਿੱਤ ਜਿਹੜੇ ਆ, ਉਹ ਸੁਰੱਖਿਅਤ ਹੋਣ। ਪਰ ਇੱਥੇ ਤਾਂ ਸਾਡਾ ਇਸ਼ਟ ਸੁਰੱਖਿਅਤ ਨਹੀਂ, ਉਲਟਾ ਸਮੁੱਚਾ ਸਿਸਟਮ ਜਿਹੜਾ ਹੈ ਉਹ ਉਹਨਾਂ ਬੇਅਦਬੀ ਕਰਨ ਕਰਾਉਣ ਵਾਲਿਆਂ ਦੇ ਹੱਕ ਵਿੱਚ ਖੜਾ। ਜਦੋਂ FIR ਕੱਟੀ ਜਾਂਦੀ ਆ ਉਦੋਂ ਹੀ ਲਿਖ ਦਿੰਦੇ ਆ ਵੀ ਇਹ ਮੈਂਟਲੀ ਤੌਰ ਤੇ ਅਪਸੈਟ ਆ, ਇਹਦੀ ਤਾਂ ਦਵਾਈ ਚੱਲਦੀ ਆ, ਇਹਦਾ ਪਾਗਲ ਆ, ਤੇ ਉਹਨੂੰ ਬਚਾਉਣ ਦਾ ਜੁਗਾੜ ਉਦੋਂ ਹੀ ਬਣਾ ਦਿੱਤਾ ਜਾਂਦਾ। ਤੇ ਫਿਰ ਜਦੋਂ ਇਹ ਬੇਅਦਬੀਆਂ ਕਰਨ ਕਰਾਉਣ ਵਾਲੇ, ਚਾਹੇ ਸਰਕਾਰ ਜਿਹਦੀ ਮਰਜ਼ੀ ਹੋਵੇ, ਇਹਨਾਂ ਨੂੰ ਪੁਲਿਸ ਸਰਕਾਰ ਐਸਟੈਬਲਿਸ਼ਮੈਂਟ ਬਚਾਉਣ ਨੂੰ ਤਿਆਰ ਖੜੀ ਆ, ਤਾਂ ਸਿੱਖ ਕਿਹੜੇ ਖੂਹ 'ਚ ਡਿੱਗਣ ਜੀ? ਤੁਹਾਨੂੰ ਸਾਰਿਆਂ ਸਿੱਖ ਸੰਗਤਾਂ ਨੂੰ ਭਨਿਆਰੇ ਵਾਲੇ ਦਾ ਚੇਤਾ ਹੋਣਾ ਹੈ। ਕੱਲ ਉਹਦੇ ਵੀ, ਉਹ ਮਰ ਗਿਆ, ਵੈਸੇ ਤਾਂ ਭਨਿਆਰੇ ਵਾਲਾ ਮਰ ਗਿਆ, ਕਈ ਸਾਲ ਹੋ ਗਏ, 2-4 ਸਾਲ ਤਾਂ ਹੋ ਹੀ ਗਏ। ਉਹਦੇ ਮੁੰਡਾ ਹੁਣ ਉਹ ਵੀ ਗੱਦੀ ਜੀ ਲਾਉਣ ਲੱਗ ਗਿਆ। ਅਜੇ ਉਹ ਕੋਈ ਕਰਤੂਤ ਉਹ ਜੀ ਨਹੀਂ ਕੀਤੀ, ਨਾ ਹੀ ਕਰੇ ਤਾਂ ਚੰਗੀ ਗੱਲ ਆ। ਤੇ ਕੁਛ ਇਹੋ ਜਿਹੇ ਗੰਦੇ ਬੰਦੇ ਹੁੰਦੇ ਹੀ ਆ ਜਿਹੜੇ ਇਹੋ ਜਿਹੇ ਲੋਕਾਂ ਦੀ ਹਮਾਇਤ ਕਰਦੇ ਆ। ਅੱਜ ਭਨਿਆਰੇ ਵਾਲੇ ਦਾ ਜ਼ਿਕਰ ਇਸ ਕਰਕੇ ਹੋ ਰਿਹਾ ਕਿ ਤੁਹਾਨੂੰ ਯਾਦ ਹੋਣਾ ਕਿ ਜਿੱਦਣ ਰਤਨਗੜ੍ਹ ਪਿੰਡ ਵਾ ਮਰਿੰਡੇ ਦੇ ਕੋਲ, ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਸੀ। ਤੇ ਉਸ ਬੇਅਦਬੀ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਘੱਟੋ ਘੱਟ 3 ਮਹੀਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਭਨਿਆਰੇ ਵਾਲੇ ਦੇ ਬ੍ਰਿਗੇਡ ਨੇ ਬੇਅਦਬੀਆਂ ਕੀਤੀਆਂ ਸੀ, ਅੱਗਾਂ ਲਾਈਆਂ ਸੀ। ਬਹੁਤੇ ਲੋਕਾਂ ਨੂੰ ਚੇਤੇ ਹੋਣਾ ਕਿ ਉਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਉਧਰ ਤਾਂ ਲਦੇਨ ਦਾ ਪੇਚਾ ਪਿਆ ਸੀ, ਲਦੇਨ ਨੂੰ ਲੱਭਣ ਦੇ ਲਈ ਬੜੇ ਵੱਡੇ ਪੱਧਰ ਤੇ ਯਤਨ ਹੋ ਰਹੇ ਸੀ। ਦੂਜੇ ਪਾਸੇ ਇਧਰ ਭਨਿਆਰੇ ਵਾਲੇ ਦਾ ਸੀ, 2001 ਦੀ ਗੱਲ ਆ, 17 ਸਤੰਬਰ 2001 ਨੂੰ ਭਨਿਆਰੇ ਵਾਲੇ ਪਿਆਰਾ ਸਿਉਂ ਦੇ ਚੇਲੇ ਬਾਲਕਿਆਂ ਨੇ, ਇਹ 13 ਜਣਿਆਂ ਦੇ ਖਿਲਾਫ ਮੁਕੱਦਮਾ ਬਣਿਆ ਸੀਗਾ ਤੇ ਇਹ ਕੇਸ ਫਿਰ ਅੰਬਾਲੇ ਚਲੇ ਗਿਆ ਸੀ। ਅੰਬਾਲੇ ਦੀ ਅਦਾਲਤ ਨੇ ਕੱਲ ਬਰੀ ਕਰ ਦਿੱਤੇ ਆ। ਉਹ ਹੁਣ ਜਿਹੜੇ ਉਹ ਬਰੀ ਕੀਤੇ ਆ ਉਹਨਾਂ ਬਾਰੇ ਬੱਚੇ ਨੂੰ ਪਤਾ, ਜੱਜ ਨੂੰ ਵੀ ਪਤਾ ਵੀ ਇਹਨਾਂ ਨੇ ਕਰਤੂਤ ਕੀਤੀ ਹੈ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਹੁੰਦੇ ਸੀਗੇ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਇੱਕ ਕਮਿਸ਼ਨ ਦਾ ਗਠਨ ਕੀਤਾ ਸੀਗਾ, ਜਿਹਨੇ ਸਾਰੀ ਖੋਜਬੀਨ ਕਰਕੇ ਇਹ ਗੱਲ ਸਾਹਮਣੇ ਲਿਆਂਦੀ ਸੀ। ਤੇ ਕੱਲੀ ਗੱਲ ਉਹ 'ਚ ਲਿਖੀ ਹੋਈ ਆ ਕਿ ਕਿਵੇਂ ਰਤਨਗੜ੍ਹ ਪਿੰਡ ਦੇ ਵਿੱਚ ਇਹ ਸਾਰਾ ਘਿਨਾਉਣਾ ਕਾਂਡ ਹੈ ਜਿਹੜਾ ਉਹ ਕੀਤਾ ਗਿਆ ਸੀ। ਸੋ ਜਿਹੜੀ ਬੇਅਦਬੀ ਮਰਿੰਡੇ ਦੇ ਕੋਲ ਰਤਨਗੜ੍ਹ ਪਿੰਡ 'ਚ ਹੋਈ, ਉਹ 'ਚ ਬੰਦੇ ਕਿਹੜੇ ਰਹੇ ਆ, ਉਹਨਾਂ ਸਾਰਿਆਂ ਦੇ ਬਾਰੇ ਕਿਸੇ ਨੂੰ ਕੋਈ ਗਲਤਫਹਿਮੀ ਨਹੀਂ ਹੈ। ਉਸ ਇਲਾਕੇ ਦੇ ਬੰਦੇ ਸੀ ਤੇ ਉਹਨਾਂ ਪਿੰਡਾਂ ਦੇ ਵਿੱਚ ਹਰੇਕ ਨੂੰ ਪਤਾ, ਪਰ ਅੰਨੇ ਬੋੜੇ ਸਿਸਟਮ ਨੇ ਉਹਨਾਂ ਨੂੰ ਸਾਫ਼ ਬਰੀ ਕਰ ਦਿੱਤਾ। ਜੇ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਤੁਰੀਏ ਤਾਂ ਚਾਹੇ ਭਨਿਆਰੇ ਵਾਲਾ ਵਾ ਤੇ ਚਾਹੇ ਡੇਰਾ ਸਰਸੇ ਵਾਲੇ ਆ, ਇਹਨਾਂ ਨੂੰ ਬਚਾਉਣ ਲਈ ਪੂਰਾ ਸਿਸਟਮ ਡਟ ਕੇ ਖੜ ਜਾਂਦਾ। ਤੇ ਜੇਕਰ ਸਿੱਖ ਆਪ ਕੋਈ ਕਾਰਵਾਈ ਕਰਦੇ ਆ ਤਾਂ ਬੇਸ਼ੱਕ ਕਾਨੂੰਨ ਦੇ ਤੱਥ, ਗਵਾਹ, ਸਬੂਤ ਉਹਨੇ ਨਿੱਗਰ ਨਾ ਹੋਣ, ਪਰ ਜੱਜ ਕਹਿੰਦਾ ਵੀ ਜੇ ਇਹਨੂੰ ਮੈਂ ਛੱਡਤਾ ਇਹਨਾਂ ਨੂੰ ਤਾਂ ਪਤਾ ਨਹੀਂ ਕੀ ਹੋ ਜਾਣਾ, ਇਸ ਕਰਕੇ ਉਹੀ ਸਜ਼ਾ ਦੇ ਦਿੰਦੇ। ਜਦੋਂ ਇਹ ਕੇਸ ਚੱਲਦੇ ਆ ਨਾ ਤਾਂ ਸਿੱਖ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡਦੇ, ਪੈਰਵਾਈ ਬਹੁਤ ਕਮਾਲ ਦੀ ਹੁੰਦੀ ਹੈ। ਪਰ ਇਹ ਗੱਲ ਬੜੇ ਭਰੇ ਮਨ ਨਾਲ ਕਹਿਣੀ ਪੈ ਰਹੀ ਆ ਵੀ ਸਾਡੀ ਕੌਮ ਦੇ ਉਹ ਬੰਦੇ ਜਿਹੜੇ ਖੰਭੇ ਜਿਹੜੀਆਂ ਦਲੀਲਾਂ ਦਿੰਦੇ ਆ, ਗਾਡਰ ਜਿਹੜੇ ਲੇਖ ਲਿਖ ਦਿੰਦੇ ਆ ਕਿ ਜੀ ਇਹਨਾਂ ਨੂੰ ਐਵੇਂ
ਹਥਿਆਰ ਚੱਕਣ ਦਾ ਚਾਅ ਚੜਿਆ ਰਹਿੰਦਾ, ਇਹ ਜੀ ਗਰਮ ਖਿਆਲੀ ਨੇ, ਇਹ ਜੀ ਮੁਲਕ ਦੇ ਸਿਸਟਮ 'ਚ ਯਕੀਨ ਨਹੀਂ ਰੱਖਦੇ, ਇਹ ਜੀ ਇੰਜ ਨਹੀਂ ਕਰਦੇ ਉਂਝ ਨਹੀਂ ਕਰਦੇ। ਬੜੀਆਂ ਮੱਤਾਂ ਦਿੰਦੇ ਆ ਲੋਕ, ਬੜੀਆਂ ਗੱਲਾਂ ਮਾਰਦੇ ਆ ਲੋਕ, ਤੇ ਇਹ ਸਾਰੇ ਕਾਸੇ ਦੇ ਵਿੱਚ ਅੱਜ ਆ ਕੇ ਦੱਸਣ ਵੀ ਭਨਿਆਰੇ ਵਾਲੇ ਨੂੰ ਸਾਰੀ ਦੁਨੀਆ ਜਾਣਦੀ ਆ ਵੀ ਉਹਨੇ ਇਹ ਕਰਤੂਤ ਕੀਤੀ ਹੈ। ਉਹਨੂੰ ਮਰਨ ਤੋਂ ਬਾਅਦ ਵੀ ਬਰੀ ਕਰ ਦਿੱਤਾ। ਇੱਕ ਜੱਜਮੈਂਟ ਦੀ ਕਾਪੀ ਸ਼ਾਇਦ ਉੱਥੇ ਭੇਜ ਦੇਣਗੇ, ਕੋਈ ਬੰਦਾ ਭੇਜ ਦੇਣਗੇ ਨਰਕਾਂ ਜਿੱਥੇ ਹੋਏਗਾ। ਭਨਿਆਰੇ ਵਾਲੇ ਨੂੰ, ਡੇਰਾ ਸਰਸੇ ਵਾਲਿਆਂ ਨੂੰ ਬਰੀ, ਡੇਰਾ ਸਰਸਾ ਦੇ ਮੁਖੀ ਦਾ ਮਸਲਾ, ਉਹਨੂੰ ਵੀ ਵਿੱਚੋਂ ਕੱਢਿਆ ਜਾ ਰਿਹਾ ਕੇਸ ਦਿਓ, ਤੇ ਸਿੱਖਾਂ ਦੇ ਮੁੰਡਿਆਂ ਨੂੰ ਉਮਰ ਕੈਦਾਂ। ਇਹ ਜਿਹੜਾ ਸਾਰਾ ਕੁਝ ਇਸ ਟਾਈਮ ਚੱਲ ਰਿਹਾ, ਚਲੋ ਨਾ ਤਾਂ ਇਹ ਪਹਿਲਾ ਕੇਸ ਆ ਨਾ ਨਵਾਂ ਹੈ। ਸਿੱਖਾਂ ਦੇ ਉੱਤੇ ਬੜੇ ਜ਼ੁਲਮ, ਬੜੀਆਂ ਵਧੀਕੀਆਂ ਹੋਈਆਂ, ਬੜੇ ਬੇਦੋਸ਼ੀਆਂ ਨੂੰ ਕਈ ਸਾਲ ਜੇਲ੍ਹ ਰਹਿਣਾ ਪਿਆ, ਤੇ ਕਈ ਇਹੋ ਜਿਹੇ ਕਾਂਡ ਰਹੇ ਵੀ ਜੇਕਰ ਸਿੱਖਾਂ ਦਾ ਮੁੰਡਾ ਮਾਰ ਦਿੱਤਾ ਤੇ ਪੁਲਿਸੀਆਂ ਨੂੰ ਸਜ਼ਾ ਕਰਾਉਣ ਦੇ ਵਿੱਚ ਬੜੇ ਔਖੇ ਤੇ ਬੜੀ ਮਿਹਨਤ ਦੇ ਨਾਲ ਘਰ ਦੇ ਕਾਮਯਾਬ ਹੋ ਗਏ, ਤਾਂ ਉਹਨਾਂ ਪੁਲਿਸੀਆਂ ਨੂੰ ਕਾਨੂੰਨ ਤੋਂ ਮੁਕਤੀ ਦਿਵਾ ਕੇ ਉਹਨਾਂ ਦੀ ਸਜ਼ਾ ਮਾਫ ਕਰਵਾ ਕੇ ਉਹਨਾਂ ਨੂੰ ਘਰੋਂ ਘਰੀ ਉੱਪਰਦਾ ਕਰਨ ਦਾ ਵੀ ਪ੍ਰੋਜੈਕਟ ਬੜੇ ਤਰੀਕੇ ਨਾਲ ਚਲਾਇਆ ਜਾਂਦਾ। ਕਰਾ ਲਓ ਸਜ਼ਾ। ਮੈਂ ਇਹ ਗੱਲ, ਅੱਜ ਦਾ ਇਹ ਪ੍ਰੋਗਰਾਮ ਇਸ ਗੱਲ ਨੂੰ ਕਹਿਣ ਲਈ ਨਹੀਂ ਕਰ ਰਿਹਾ ਕਿ ਜਥੇਦਾਰ ਅਕਾਲ ਤਖਤ ਨੇ ਕਹਿਤਾ ਤੇ ਫੱਟੇ ਚੱਕ ਦੋ। ਮੈਂ ਜਾਂ ਮੇਰੇ ਵਰਗੇ ਸਾਰੇ ਭੈਣ ਭਰਾ, ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਹਿ ਰਹੇ ਕਿ ਲਿਆਓ ਜੀ ਹਥਿਆਰ ਤੇ ਉਹਨਾਂ ਨੂੰ ਟੱਬਰਾਂ ਸਮੇਤ ਵੱਢ ਸਿੱਟੋ। ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ, ਜਿਨ੍ਹਾਂ ਦੇ ਨਾਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ ਕਿ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਬਾਹਰ ਫਲੈਕਸਾਂ ਦੇ ਉੱਤੇ ਇਹ ਲਿਖਿਆ ਜਾਵੇ ਕਿ ਇੰਨੀਆਂ ਬੇਅਦਬੀਆਂ ਹੋਈਆਂ, ਇਸ ਕੇਸ ਵਿੱਚ ਆਹ ਦੋਸ਼ੀ ਆ ਤੇ ਆਹ ਕੇਸ ਵਿੱਚ ਆਹ ਦੋਸ਼ੀ ਆ, ਇਹਨਾਂ ਦੋਸ਼ੀਆਂ ਦੇ ਆਹ ਪਿੰਡ ਸ਼ਹਿਰ ਨੇ, ਇਹਨਾਂ ਚੋਂ ਕਿਹੜਾ ਜ਼ਮਾਨਤ ਉੱਤੇ ਆ ਤੇ ਕਿਹੜਾ ਜੇਲ੍ਹ 'ਚ ਆ, ਕਿਹਨੂੰ ਸਜ਼ਾ ਹੋ ਗਈ ਤੇ ਕਿਹੜਾ ਬਰੀ ਹੋਇਆ, ਇਹ ਸਾਰਾ ਕੁਝ ਲਿਖਿਆ ਜਾਵੇ। ਤੇ ਇਹਨੂੰ ਦੇਖ ਕੇ ਲੋਕਾਂ ਨੂੰ ਸ਼ਰਮ ਆਊਗੀ, ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ, ਕਿ ਆਹ ਸਾਡਾ ਬੰਦਾ ਉੱਤੇ ਵੀ ਫੋਟੋ ਲੱਗੀ ਆ ਬੇਅਦਬੀ ਕਰਨ ਵਾਲਿਆਂ ਦੀ। ਤੇ ਉਦੋਂ ਵੀ ਕਈ ਸੱਜਣਾਂ ਨੇ ਕਿਹਾ ਕਿ ਜੇ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ, ਉਹਨਾਂ ਦੀ ਚਿੰਤਾ ਜਿਨ੍ਹਾਂ ਨੇ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਤੀ, ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਦੀ ਚਿੰਤਾ, ਸਿੱਖਾਂ ਦੇ ਜਜ਼ਬਾਤਾਂ ਦੀ ਕੋਈ ਚਿੰਤਾ ਨਹੀਂ। ਅਸੀਂ ਜਿਹੜੇ ਲੋਕ ਕਹਿੰਦੇ ਨੇ ਕਿ ਜੀ ਬੜੀ ਹਿੰਸਾ ਬੜੀ ਮਾੜੀ ਆ, ਅਸੀਂ ਵੀ ਭਾਈ ਤੁਹਾਡੇ ਨਾਲ ਸਹਿਮਤ ਹਾਂ, ਹਿੰਸਾ ਬੜੀ ਮਾੜੀ ਆ। ਤੁਸੀਂ ਕਹਿੰਦੇ ਹੋ ਕਿ ਜੀ ਅੱਗ ਨਾ ਲਾਓ, ਅਸੀਂ ਵੀ ਕਹਿੰਦੇ ਆ ਅੱਗ ਨਾ ਲਾਓ। ਤੁਸੀਂ ਕਹਿੰਦੇ ਹੋ ਕਿ ਸ਼ਾਂਤੀ ਰਹਿਣੀ ਜ਼ਰੂਰੀ ਆ, ਅਸੀਂ ਵੀ ਕਹਿ ਦਿੰਦੇ ਆ ਕਿ ਸ਼ਾਂਤੀ ਬੜੀ ਵਧੀਆ ਵਾ। ਪਰ ਸਾਨੂੰ ਇੰਨੀ ਗੱਲ ਦੱਸ ਦਵੋ ਕਿ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੋਵੇ, ਉਹ ਵੀ ਇਹ ਗੱਲ ਕਹਿ ਰਿਹਾ ਹੋਵੇ ਕਿ ਬੇਅਦਬੀਆਂ ਦੇ ਲਈ ਇਨਸਾਫ ਨਹੀਂ ਹੋ ਰਿਹਾ, ਤੇ ਉਸ ਮੌਕੇ ਤੁਸੀਂ ਕੌਮ ਦੀ ਅਗਵਾਈ ਕਰੋ। ਤੁਸੀਂ ਦੱਸੋ ਕਿ ਹੁਣ ਭਾਰਤੀ ਕਾਨੂੰਨ ਨੇ, ਭਾਰਤੀ ਨਿਆਂ ਪ੍ਰਣਾਲੀ ਨੇ ਤਾਂ ਹੱਥ ਖੜੇ ਕਰਤੇ, ਉਹਨਾਂ ਨੇ ਤਾਂ ਕਹਿਤਾ ਕਿ ਆਪਾਂ ਇਨਸਾਫ ਨਹੀਂ ਹੋਣ ਦੇਣਾ ਤੇ ਬੇਅਦਬੀਆਂ ਕਰਨ ਵਾਲਿਆਂ ਨੂੰ ਕੋਈ ਸਜ਼ਾਵਾਂ ਨਹੀਂ ਹੋਣ ਦੇਣੀਆਂ। ਜਦੋਂ ਇਹ ਸਾਰਾ ਕੁਝ ਵਾਪਰ ਰਿਹਾ, ਉਸ ਮੌਕੇ ਜਿਹੜੇ ਲੋਕ ਕਹਿੰਦੇ ਆ ਕਿ ਹਿੰਸਾ ਬੜੀ ਮਾੜੀ ਆ, ਮਾਰ ਮਰਈਆ ਗਲਤ ਆ, ਖੂਨ ਖਰਾਬਾ ਨਹੀਂ ਹੋਣਾ ਚਾਹੀਦਾ, ਬੇਅਦਬੀ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ, ਕਾਨੂੰਨ ਤਾਂ ਭਾਈ ਹੱਥ ਖੜੇ ਕਰ ਗਿਆ, ਹੁਣ ਕਰੀਏ ਕੀ? ਕੋਈ ਹੈ ਜਵਾਬ, ਕੋਈ ਹੈ ਰਾਹ ਤੁਹਾਡੇ ਕੋਲ? ਸਾਡੇ ਪੰਜਾਬ ਦੇ ਪੇਂਡੂ ਲੋਕਾਂ ਦੇ ਵਿੱਚ ਮੁਹਾਵਰਿਆਂ ਦੇ ਰੂਪ 'ਚ ਗੱਲ ਕਰਨ ਦੀ ਆਦਤ ਹੈ, ਤੇ ਅਸੀਂ ਨਿੱਕੇ ਹੁੰਦੇ ਬੁੜੀਆਂ ਕੋਲੋਂ ਸੁਣਨਾ
ਉਹਨਾਂ ਨੇ ਕਹਿਣਾ ਵੀ ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ। ਸਾਡੀ ਕੌਮ ਦੇ ਵਿੱਚ ਆਹ ਬਿਮਾਰੀ ਨੇ ਸਾਨੂੰ ਵਿਪਤਾ ਪਾਈ ਹੋਈ ਹੈ। ਬੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀਆਂ ਆਪ ਦੀ ਕੋਈ ਦਲੀਲ ਨਹੀਂ, ਆਪਦੇ ਕੋਲੇ ਕੋਈ ਜਿਗਰਾ ਨਹੀਂ, ਆਪ ਕੁਝ ਕਰਨ ਕਰਾਉਣ ਜੋਗੇ ਨਹੀਂ, ਪਰ ਆਪਣੇ ਆਪ ਨੂੰ ਇੰਨੇ ਜ਼ਿਆਦਾ ਵੱਡੇ ਮਹਾਨ ਤੇ ਸੂਰਵੀਰ ਸਮਝਦੇ ਆ। ਕਹਿੰਦੇ ਬਈ ਅਸੀਂ ਦੱਸਾਂਗੇ ਕਦੋਂ ਕਿਹਨੇ ਕੀ ਕਰਨਾ। ਠੀਕ ਆ ਭਾਈ, ਜੇ ਤੁਸੀਂ ਇੰਨੇ ਜੋਗੇ ਹੋ ਤਾਂ ਅੱਜ ਆਓ, ਅੱਜ ਤੁਹਾਡੀ ਲੋੜ ਆ ਕੌਮ ਨੂੰ, ਅੱਜ ਤੁਹਾਡੀ ਵਾਰੀ ਆ ਕੇ ਦੱਸੋ ਕੌਮ ਨੂੰ ਕੀ ਕਰਨਾ। ਭਨਿਆਰੇ ਵਾਲੇ ਨੂੰ ਬਰੀ ਕੀਤਾ ਜਾ ਰਿਹਾ ਤੇ ਗੁਰਪ੍ਰੀਤ ਸਿੰਘ ਵਰਗਿਆਂ ਨੂੰ ਬਗੈਰ ਕਿਸੇ ਗੱਲ ਤੋਂ ਉਮਰ ਕੈਦਾਂ ਹੋ ਰਹੀਆਂ। ਕਿੱਡੀ ਕੁ ਗੱਲ ਆ ਜੇ ਇੱਕ ਜਨਾਨੀ ਮਾਰਤੀ, ਜਿਹਨੇ ਧੜੱਲੇ ਨਾਲ ਬੇਅਦਬੀ ਨੂੰ ਜਾਇਜ਼ ਠਹਿਰਾਇਆ, ਜਿਹਨੇ ਮੰਨਿਆ ਕਿ ਮੈਂ ਕੀਤੀ ਆ ਬੇਅਦਬੀ, ਜਿਹਨੇ ਕਰਨਾ ਕਰ ਲੋ। ਜਿਹੜੀ ਸਾਡੇ ਇਸ਼ਟ ਦੀ ਬੇਅਦਬੀ ਕਰੇ ਕਰਾਵੇ, ਉਹਦੇ ਹੱਕ ਵਿੱਚ ਖੜਨ ਵਾਲੇ ਬੰਦੇ ਕਿ ਨਹੀਂ ਜੀ ਇਹਦੇ ਨਾਲ ਤਾਂ ਬੜਾ ਮਾੜਾ ਹੋ ਗਿਆ, ਤੇ ਮਸਲਾ ਬੇਅਦਬੀ ਦਾ ਜਦੋਂ ਚੱਲਦਾ ਉਦੋਂ ਬੇਅਦਬੀ ਪੂਰੇ ਧਰਮ ਦੀ, ਪੂਰੀ ਕੌਮ ਦੀ ਹੋ ਰਹੀ ਹੈ। ਇੱਕ ਦਸ਼ਮੇਸ਼ ਪਾਤਸ਼ਾਹ ਦੇ ਨਾਂ ਨਾਲ ਜੋੜ ਕੇ ਰਮਾਇਣ ਕੱਢ ਲਿਆਂਦੀ। ਦਸ਼ਮੇਸ਼ ਪਾਤਸ਼ਾਹ ਨੂੰ ਰਾਮਚੰਦਰ ਦਾ ਭਗਤ ਦਿਖਾਉਣ ਦੇ ਲਈ ਤੇ ਸਨਾਤਨ ਹਿੰਦੂ ਬ੍ਰਾਹਮਣਵਾਦ ਦੇ ਨਾਲ ਜੋੜਨ ਦੇ ਲਈ ਸਿੱਖੀ ਨੂੰ ਜੋ ਕੁਝ ਪਿਛਲੇ ਸਮੇਂ 'ਚ ਕੀਤਾ ਗਿਆ ਜਾਂ ਕਰਿਆ ਜਾ ਰਿਹਾ, ਉਹਦੇ ਬਾਰੇ ਸਾਨੂੰ ਕੋਈ ਵਹਿਮ ਨਹੀਂ, ਪਰ ਨਿਤ ਨਵੇਂ ਟਟਵੈਰ ਕੀਤੇ ਜਾ ਰਹੇ ਨੇ। ਦੁਰਫਿੱਟੇ ਨੂੰ ਉਹਨਾਂ ਸਿੱਖਾਂ ਦੇ ਏਡੀਆਂ ਪੱਗਾਂ ਦਾੜੀਆਂ ਰੱਖ ਕੇ ਜਿਹੜੇ ਸਿੱਖੀ ਦੇ ਦੁਸ਼ਮਣਾਂ ਦਾ ਪੱਖ ਪੂਰਦੇ ਆ, ਜਿਹੜੇ ਤੁਲਸੀ ਤਲਸੀ ਵਰਗੇ ਨੇ, ਇਹਨਾਂ ਦੀ ਤਾਂ ਖਾਧੀ ਕੜੀ ਜੋ ਇਹ ਕਰਦੇ ਐ। ਪਰ ਜਿਹੜੇ ਲੋਕ ਦੋ ਧਿਰਾਂ ਨੇਗੀਆਂ ਜੀ, ਇੱਕ ਧਿਰ ਉਹ ਆ ਜਿਹੜੀ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੀ ਗੱਲ ਕਰੇ, ਜੋ ਪੰਥ ਦੀ ਚੜ੍ਹਦੀ ਕਲਾ ਲੋਚੇ, ਤੇ ਜਦੋਂ ਸਿੱਖੀ ਅਤੇ ਸਿੱਖਾਂ ਉੱਤੇ ਅਟੈਕ ਹੋਵੇ, ਚਾਹੇ ਉਹ ਰਮਾਇਣ ਦੇ ਇਸ ਚੱਕਰ 'ਚ ਆ, ਚਾਹੇ ਉਹ ਬੇਅਦਬੀ ਦੇ ਚੱਕਰ 'ਚ ਆ, ਚਾਹੇ ਕਿਸੇ ਹੋਰ ਚੱਕਰ 'ਚ ਆ, ਜਿਹੜੇ ਉਦੋਂ ਠੋਕ ਵਜਾ ਕੇ ਪੰਥ ਦਾ ਪੱਖ ਲੈਣ, ਤੇ ਦੂਜੇ ਪਾਸੇ ਦੂਜਾ ਜਿਹੜਾ ਉਹ ਬਿਲਕੁਲ ਇਦੋਂ ਉਲਟ ਵਾ। ਉਹ ਕੀ ਆ ਵੀ ਹਰ ਵੇਲੇ ਪੋਲਾ ਜਾਂ ਮੂੰਹ ਬਣਾ ਕੇ ਇਹ ਸਾਬਤ ਕਰਨ ਤੇ ਲੱਗੇ ਰਹਿਣਾ ਕਿ ਅਸੀਂ ਤਾਂ ਜੀ ਬੜੇ ਸਾਊ, ਸਿਵਲਾਈਜ਼ਡ ਤੇ ਚੰਗੇ ਲੋਕ ਆ। ਤੇ ਚੰਗੇ ਬਣਨ ਦਾ ਮਤਲਬ ਕੀ ਆ ਵੀ ਅਸੀਂ ਜੀ ਹਿੰਸਾ ਨਹੀਂ ਚਾਹੁੰਦੇ, ਅਸੀਂ ਜੀ ਫਲਾਨੀ ਗੱਲ ਦੇ ਖਿਲਾਫ, ਅਸੀਂ ਧਮਕਾਨੀ ਗੱਲ ਦੇ ਖਿਲਾਫ। ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ, ਹਰ ਵੇਲੇ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤਣ ਵਾਲੀਆਂ ਗੱਲਾਂ ਦਾ ਸਾਥ ਦੇਣਾ, ਤੇ ਦਾਅਵਾ ਇਹ ਕਰਨਾ ਕਿ ਸਭ ਤੋਂ ਵੱਡੇ ਪੰਥਕ ਅਸੀਂ ਆ। ਹਰ ਇੱਕ ਸਿੱਖ ਦੇ ਦਿਲ ਦਿਮਾਗ ਵਿੱਚ ਇਹ ਪਾਉਣਾ ਕਿ ਮੇਰਾ ਦੇਸ਼ ਮਹਾਨ ਆ, ਭਾਰਤੀ ਕਾਨੂੰਨ ਪ੍ਰਣਾਲੀ 'ਚ ਯਕੀਨ ਰੱਖ। ਆਹ ਬੰਦੇ ਬੜੇ ਮਾੜੇ ਆ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਇਹ ਤਾਂ ਕੌਮ ਲਈ ਮਰਨ ਮਰਾਉਣ ਵਾਲੀਆਂ ਗੱਲਾਂ ਕਰਦੇ ਆ। ਤੇ ਹਰ ਵੇਲੇ ਸਿੱਖ ਨੌਜਵਾਨੀ ਨੂੰ ਕਰਾਹੇ ਪਾਉਣਾ ਤੇ ਬੜੇ ਆਪਦੇ ਆਪ ਨੂੰ ਸਾਊ ਜੇ ਬੀਬੇ ਜੇ ਬਣਾ ਕੇ ਸਿੱਖ ਹਿੱਤਾਂ ਦੇ ਉਲਟ ਭੁਗਤਣਾ, ਹਰੇਕ ਦੇ ਸਾਹਮਣੇ ਆ ਗੱਲ। ਹਰੇਕ ਨੂੰ ਪਤਾ ਕਿ ਕਿਹੜੇ ਪਾਸੇ ਭੁਗਤ ਕੇ ਮੈਂ ਪੰਥਕ ਬਣਦਾ। ਇੱਕ ਤਾਂ ਹੈਗਾ ਸਿੱਖ ਹਿੱਤਾਂ ਦੇ ਉਲਟ ਜਾਂਦੀ ਹਰ ਗੱਲ ਦੀ ਮੁਖਾਲਫਤ ਕਰਨਾ, ਉਹ ਤਾਂ ਹੋਇਆ ਪੰਥਕ। ਪਰ ਮੂੰਹ ਚੋਂ ਕਹਿਣਾ ਅਸੀਂ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਤੇ ਹਰ ਵੇਲੇ ਉਹਨਾਂ ਧਿਰਾਂ ਧੜਿਆਂ ਤੇ ਫਨਾਮਨਿਆਂ ਦੇ ਵਰਤਾਰਿਆਂ ਦੇ ਹੱਕ ਵਿੱਚ ਖੜਨਾ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਨੇ।
ਇਹਦੇ ਨਾਲੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਤੇ ਮੈਂ ਬੜੀ ਵਾਰ ਇਹ ਗੱਲ ਕਹੀ ਆ ਕਿ ਭਾਰਤ ਦੀ ਵਿਦਿਆ ਨੀਤੀ ਦੇ ਰਾਹੀਂ ਸਿੱਖਾਂ ਦਾ ਹਿੰਦੂਕਰਨ ਕੀਤਾ ਜਾ ਰਿਹਾ, ਹਿੰਦੀਕਰਨ ਹੋ ਰਿਹਾ। ਤੇ 15 ਜੁਲਾਈ ਯਾਨੀ ਕਿ ਅੱਜ ਕੱਲ ਜੁਲਾਈ ਦਾ ਮਹੀਨਾ ਚੱਲਦਾ, 14-15 ਤਰੀਕਾਂ ਹੋ ਗਈਆਂ। ਅੱਜ ਸਵੇਰ ਤੋਂ ਇਹ ਰਫੜ ਪਿਆ ਹੋਇਆ ਕਿ 15 ਜੁਲਾਈ ਤੱਕ ਕੇਂਦਰ ਸਰਕਾਰ ਨੇ ਇਤਿਹਾਸ ਦੀਆਂ ਕਿਤਾਬਾਂ 'ਚ ਸੋਧਾਂ ਕਰਨ ਲਈ ਸੁਝਾਅ ਮੰਗੇ ਆ। CBSE ਬੋਰਡ ਦੀਆਂ ਕਿਤਾਬਾਂ ਦੇ ਵਿੱਚ ਇੰਨਾ ਕੁ ਸਿੱਖ ਇਤਿਹਾਸ ਦੇ ਬਾਰੇ ਮਾੜਾ ਲਿਖਿਆ ਹੋਇਆ ਕਿ ਨਿਰੀ ਬੇਅਦਬੀ ਆ ਸਿੱਖ ਧਰਮ ਦੀ। ਤੇ ਜਿਹੜਾ CBSE ਬੋਰਡ ਦੀਆਂ ਕਿਤਾਬਾਂ ਤੋਂ ਬਿਨਾਂ ਹੋਰ ਲਿਟਰੇਚਰ ਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਕਿਤਾਬਾਂ ਨੇ, ਖਾਸ ਤੌਰ ਤੇ 12ਵੀਂ ਦੀ ਇਤਿਹਾਸ ਦੀ ਕਿਤਾਬ ਦਾ ਰਫੜ ਪਿਛਲੇ 20-30 ਸਾਲ ਤੋਂ ਪੈ ਰਿਹਾ। ਇਹਨਾਂ ਸਾਰਿਆਂ ਦੇ ਵਿੱਚ ਜਿਸ ਤਰੀਕੇ ਨਾਲ ਸਿੱਖਾਂ ਦਾ ਤੇ ਸਿੱਖੀ ਦਾ ਨੈਗੇਟਿਵ ਪੱਖ ਉਭਾਰਿਆ ਗਿਆ, ਜਿਸ ਤਰੀਕੇ ਨਾਲ ਗੁਰੂ ਸਾਹਿਬਾਨ ਦੇ ਬਾਰੇ ਲਿਖਿਆ ਗਿਆ, ਉਹ ਲਿਖਣ ਵਾਲਿਆਂ ਨੂੰ ਵੀ ਪਤਾ ਅਸੀਂ ਜਾਣ ਕੇ ਕਰਤੂਤ ਕਰ ਰਹੇ ਹਾਂ। ਤੇ ਹੁਣ ਸਿੱਖਾਂ ਨੂੰ ਕਿਹਾ ਜਾ ਰਿਹਾ ਕਿ ਸੁਝਾਅ ਦੇਵੋ ਜੀ ਆਪਦੇ। ਡਾਕਟਰ ਗੰਡਾ ਸਿੰਘ ਜੀ ਤੇ ਹੋਰ ਵਿਦਵਾਨਾਂ ਦੇ ਪਿਛਲੇ ਦੌਰ ਦੇ ਜਦੋਂ ਕਿਸੇ ਪੜ੍ਹਦੇ ਆ ਤਾਂ ਇੱਕ ਗੱਲ ਬੜੀ ਉਭਾਰੀ ਗਈ ਕਿ ਜਿਹੜਾ ਜੀ 1857 ਚ ਗਦਰ ਹੋਇਆ, ਉਦੋਂ ਕਹਿੰਦੇ ਸਿੱਖ ਦਿਲਾਰੀ ਕਰ ਗਏ, ਸਿੱਖਾਂ ਨੇ ਸਾਥ ਨਹੀਂ ਦਿੱਤਾ, ਨਹੀਂ ਤਾਂ ਉਦੋਂ ਕਹਿੰਦੇ ਅੰਗਰੇਜ਼ਾਂ ਦਾ ਜਿਹੜਾ ਬੋਰੀਆ ਬਿਸਤਰਾ ਗੋਲ ਕਰ ਦੇਣਾ। ਸੁਣਨ ਨੂੰ ਤਾਂ ਗੱਲ ਬੜੀ ਵਧੀਆ ਲੱਗਦੀ ਆ, ਪ੍ਰਚਲਿਤ ਵੀ ਬੜੀ ਕੀਤੀ ਗਈ ਆ। ਬੜੇ ਖੂਬਸੂਰਤ ਮਾਸੂਮੀਅਤ ਭਰੇ ਤੇ ਪੋਲੇ ਪੋਲੇ ਲਫ਼ਜ਼ਾਂ ਦੇ ਵਿੱਚ ਸਾਡੇ ਨਿਆਣਿਆਂ ਨੂੰ ਇਹ ਗੱਲ ਪੜ੍ਹਾਈ ਜਾ ਰਹੀ ਆ ਕਿ ਸਿੱਖ ਜਿਹੜੇ ਨੇ ਉਹਨਾਂ ਨੇ 1857 ਦੇ ਗਦਰ ਮੌਕੇ ਸਹੀ ਭੂਮਿਕਾ ਨਹੀਂ ਨਿਭਾਈ ਤੇ ਨਹੀਂ ਤਾਂ ਉਦੋਂ ਹੀ ਗੋਰੇ ਭਜਾ ਦੇਣੇ ਸੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ 1849 ਦੇ ਵਿੱਚ 8 ਸਾਲ ਪਹਿਲਾਂ ਇਸ ਗਦਰ ਤੋਂ ਜਿਹੜੇ ਲੋਕ ਇਕੱਠੇ ਹੋ ਕੇ ਸਿੱਖਾਂ ਦਾ ਰਾਜ ਭਾਗ ਤਬਾਹ ਕਰਨ ਲਈ ਜੰਗਾਂ ਲੜਨ ਲਈ ਆਏ ਸੀ, ਉਹ 1857 ਦੇ ਵਿੱਚ ਆਪਸ ਵਿੱਚ ਲੜ ਪਏ। ਜਿਨ੍ਹਾਂ ਲੋਕਾਂ ਨੇ ਸਿੱਖਾਂ ਦਾ ਰਾਜ ਭਾਗ ਖਤਮ ਕੀਤਾ, ਕਰਵਾਇਆ, ਜਦੋਂ ਉਹ ਲੜ ਪਏ ਆਪਸ ਵਿੱਚ ਤਾਂ ਸਿੱਖਾਂ ਨੂੰ ਕੀ ਬਿਪਤਾ ਪਈ ਸੀ ਵੀ ਵਿੱਚ ਜਾ ਕੇ ਟੰਗ ਫਸਾਉਂਦੇ। ਦੂਜੀ ਗੱਲ ਇਹ ਕਿ ਜਿਹੜੇ ਮੁਗਲ ਬਾਦਸ਼ਾਹਾਂ ਨੇ ਗੁਰੂ ਘਰ ਨਾਲ ਸਿੱਖਾਂ ਨਾਲ ਹਮੇਸ਼ਾ ਬੈਰ ਰੱਖਿਆ, ਉਹਨਾਂ ਨੂੰ ਤਾਂ ਦੁਬਾਰਾ ਗੱਦੀ ਤੇ ਬਿਠਾਉਣ ਨੂੰ ਫਿਰਦੇ ਸੀ ਕਦਰੀ, ਤੇ ਅਸੀਂ ਉਹਨਾਂ ਨੂੰ ਕੀ ਚੰਗਾ ਸਮਝਦੇ। ਤੀਜੀ ਗੱਲ ਇਹ ਕਿ 1857 ਦੇ ਗਦਰ ਦੇ ਜਿਹੜੇ ਪੱਖ ਨੇ, ਉਹ ਜਦੋਂ ਡਾਕਟਰ ਗੰਡਾ ਸਿੰਘ ਵਰਗੇ ਖੋਲ ਕੇ ਦੱਸਦੇ ਆ ਸਾਰੇ ਪੱਖ, ਤਾਂ ਸਾਫ਼ ਪਤਾ ਲੱਗਦਾ ਹੈ ਕਿ ਇਸ ਗਦਰ ਗੁਦਰ ਨੂੰ ਗਦਰ ਐਵੇਂ ਕਹੀ ਜਾਂਦੇ ਨੇ, ਅਸਲ ਵਿੱਚ ਕਹਾਣੀ ਕੋਈ ਹੋਰ ਆ। ਹਕੀਕਤ ਦੇ ਵਿੱਚ ਉਹਦਾ ਸਾਥ ਦੇਣਾ ਬਣਦਾ ਹੀ ਨਹੀਂ ਸੀ ਸਿੱਖਾਂ, ਤੇ ਬਿਲਕੁਲ ਸਹੀ ਨਹੀਂ ਦਿੱਤਾ। ਪਰ ਇਸ ਗੱਲ ਦੇ ਬਹਾਨੇ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਦੇ ਵਿੱਚ ਸਿੱਖਾਂ ਨੂੰ ਗਦਾਰ ਦਰਸਾਇਆ ਜਾ ਰਿਹਾ, ਸਿੱਖਾਂ ਦਾ ਪੱਖ ਨਹੀਂ ਦੱਸਿਆ ਜਾ ਰਿਹਾ। 9ਵੇਂ ਪਾਤਸ਼ਾਹ ਬਾਰੇ, ਦਸ਼ਮੇਸ਼ ਪਾਤਸ਼ਾਹ ਬਾਰੇ ਤੇ ਹੋਰ ਗੁਰੂ ਸਾਹਿਬਾਨ ਦੇ ਬਾਰੇ ਬਹੁਤ ਗਲਤ ਸੂਚਨਾਵਾਂ ਜਿਹੜੀਆਂ ਨੇ ਉਹ ਜਵਾਕਾਂ ਨੂੰ ਪੜ੍ਹਾਈਆਂ ਜਾ ਰਹੀਆਂ ਨੇ। ਤੇ ਆਖਿਆ ਕੀ ਜਾ ਰਿਹਾ, ਠੀਕ ਕਰਾ ਲਓ ਜੀ ਭਾਈ, ਤੁਸੀਂ ਗਲਤ ਲਿਖਦੇ ਕਾਹਤੋਂ ਆ। 12ਵੀਂ ਦੀ ਕਿਤਾਬ ਹਿਸਟਰੀ ਆਫ ਪੰਜਾਬ ਦਾ ਰਫੜ ਇੰਨਾ ਵਧਿਆ ਕਿ ਅਖੀਰ ਉਹ ਕਿਤਾਬ ਵਾਪਸ ਲੈ ਲਈ, ਤੇ ਅਜੇ ਤੱਕ ਉਹਦਾ ਮਸਲਾ ਨਿਬੇੜਿਆ ਨਹੀਂ। ਕਹਿੰਦੇ ਜਾਂ ਤਾਂ ਗਲਤ ਪੜਾਵਾਂਗੇ ਜਾਂ ਪੜਾਉਣਿਆ ਹੀ ਨਹੀਂ ਇਤਿਹਾਸ ਦਾ ਵਿਸ਼ਾ। ਜਿਹੜੇ ਆ ਬਾਹਰੇ ਆਪਦੇ ਆਪ ਨੂੰ ਭਾਰਤ ਮਾਤਾ ਦੇ ਲਾਲ ਬਣਦੇ ਆ, ਇਹਨਾਂ ਨੂੰ ਬੇਨਤੀ ਹੈ ਕਿ ਸਾਡੀ ਤਾਂ ਚਲੋ ਨਹੀਂ ਸੁਰ ਰਲਦੀ ਇਸ ਸਿਸਟਮ ਦੇ ਨਾਲ। ਤੁਸੀਂ ਜਿਹੜਾ ਸਕੂਲਾਂ ਕਾਲਜਾਂ ਦੇ ਵਿੱਚ ਬਕਵਾਸ ਪੜ੍ਹਾਈ ਜਾ ਰਹੀ ਆ, ਗੁਰੂ ਸਾਹਿਬਾਨ ਦਾ ਬਹੁਤ ਜ਼ਿਆਦਾ ਮਾੜਾ ਲਿਖਿਆ ਹੋਇਆ,
ਉਹੀ ਠੀਕ ਕਰਾ ਲਓ। पर चलती चुलती थोड़ी है नहीं ना, वो थोड़ी सुनते करते आ। कौम दियां बेड़ियां च बट्टे जरूर पाउंदे हो तुसीं। पंथ का जिहड़ा सफर आ उहनूं तुसीं जरूर कमजोर करदे आ। जिहड़े कौम दी पंथ दी चढ़दी कला लई बड़ी तेज रफ्तार नाल गड्डी अगे लैके जाना चाहुंदे आ, उन्हां दी रफ्तार घटा दिंदे हो, उन्हां नूं रास्ते दे विच अड़चना पा दिंदे हो। जिवें कोई रास्ते दे विच सड़क दे उत्ते पत्थर सुੱਟ देवे, हार्डल्स पैदा कर देवे, औकड़ां पैदा कर देवे, ते ਉਹ ਬੰਦਾ ਜਿਹੜਾ ਸਾਨੂੰ ਭੈੜਾ ਲੱਗਦਾ। ਉਵੇਂ ਹੀ ਜਿਹੜੇ ਆ ਭਾਰਤ ਮਾਤਾ ਕੇ ਲਾਲ ਨੇ ਇਹਨਾਂ ਸਾਰਿਆਂ ਦਾ ਇਹ ਕੰਮ ਫੜਿਆ ਹੋਇਆ ਵੀ ਨਾਲੇ ਕਹੀ ਜਾਣਾ ਅਸੀਂ ਵੀ ਸਿੱਖ ਵਾਂ, ਅਸੀਂ ਵੀ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, पर आह गल नहीं होनी चाहिए, आह गल नहीं होनी चाहिए। भाई करिए की? चलो असीं नहीं करते, पंथ नहीं करता, कौम की चढ़ती कला लोचण वाले गर्म ख्याली आ, माड़े आ, मान ली गल तुहाडी। पर तुसीं की करना? करो कुछ फिर करके दिखाओ। आप किसी जही ना ते गल करनों रही ना, वो काम होया है। ते गल कली एक विषय की नहीं, आल ओवर पूरी दी पूरी सिੱਖੀ ਨੂੰ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਬੇਦਰਦੀ ਦੇ ਨਾਲ, ਬੇਕਿਰਕੀ ਦੇ ਨਾਲ ਸਿੱਖਾਂ ਦੇ ਹਰੇਕ ਹਿੱਸੇ ਦੇ ਉੱਤੇ ਅਟੈਕ ਹੋ ਰਿਹਾ। ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰ-ਬਾਰ ਮੰਨਦੇ ਆ ਤੇ ਬੜੀ ਬੇਬਸੀ, ਬੜੀ ਲਾਚਾਰੀ ਹੈ। ਤੇ ਇਸ ਮੌਕੇ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਥਾਂ ਆਪਦੇ ਰੋੜਾ ਰੋੜੀ ਜਾਂਦੇ ਆ। हिंसा बड़ी माड़ी है जी, ये जी गर्म ख्याली आ, ये जी इंज ना कर देण जी उंज ना कर देण, हद होई पई है। भनियारे वाले नूं बरी करदा सिस्टम ते सिक्खां नूं बेदोशियां नूं भी सजावां हो सकदियां। ते जिहड़े कौम दे सूरबीर योधे पिछले दौर दे विच कौम लई सिर सीस तली ते धर के लड़े, उन्हां नूं बदनाम करन लई उन्हां प्रति गलत प्रचार किया जा रहा तां कि अज दी नौजवान पीढ़ी उन्हां दी वारस ना बन जाए। कि कोई कहंदा जी इन्हां ने डाका मारिया सी, कोई कहंदा जी इन्हां ने तां फरौतियां लैके बंदे मारते, कोई कुछ कहंदा, कोई कुछ कहंदा। इस सारे संघर्ष विरोधी कूड़ प्रचार नूं होर बल दिंदे आ, उल्टा होर ज्यादा कहंदे आ। पिछे जे एक सज्जण ने फिर बड़ा सोहना जवाब दिता सीगा भी 5 करोड़ 70 ਲੱਖ ਦਾ ਡਾਕਾ जिन्हां ने मारिया सी भाई, वो लाभ सिंह, जनरल लाभ सिंह, वो सारा हिसाब किताब रखदा सी। उदों अखबारां 'ਚ भी भाई हरजिंदर सिंह जिंदे दा छपिया सी। तो जिहड़ी कुर्बानी वाले पंथ की चढ़ती कला लई सीस तली ते धर के शहादतां पाउण वाले सूरबीर योधे है, उन्होंने पैसा कित्थे खर्चा, किवें नहीं खर्चा, वो जनरल लाभ सिंह नूं पता सीगा। उन्हें अखबारां 'च भाई हरजिंदर सिंह जिंदे की स्टेटमेंट आ गई सी ते जे किसी नूं भाई लोड़ आ तां उत्थे जाके पता कर लवे। पर पंथक तौर दे उत्ते कौम लई लड़न मरण वालियां दे बारे कूड़ प्रचार करके फलाना काहतों बच गया, जानी कि जिहड़ा मरूगा उही कौम का सूरबीर योधा, जिहड़ा बच गया, जिहड़ा कौम की चढ़ती कला लई सरगर्म है, उहनूं कहदे जी तां गदार आ। सो अज दे इस माहौल दे विच जदों समुच्चा सिस्टम सिੱਖੀ ਦੀਆਂ जड़ां ਵੱਢਣ ते पूरा तुल गया होवे, सिखां दे इष्ट दी बेअदबी करन वालियां नूं सजावां देण तो इनकारी हो चुकिया होवे, ना न्यायपालिका, ना कार्यपालिका, ना विधानपालिका सिखां नूं इंसाफ दे रही होवे, तां उस मौके जथेदार हरप्रीत सिंह ने तां जिहड़ी गल कही पर असीं बाकी जिहड़े लोक ने जिहड़े इह कहंदे रहिंदे ने कि जी भारती न्याय प्रणाली 'च यकीन रखो, उन्हां नूं बेनती करदे आ भी भाई तुसीं सामने आके कौम दे अगवाई करो। ये तो पहला कि नौजवान जिहड़े ने वो कोई होर राह फड़ लैण, वो कोई गर्म ख्यालियां दे आखे ना लग जाण,
ਉਹ ਕੋਈ AK-47 ਨਾ ਚੱਕ ਲੈਣ, ਉਹ ਕੋਈ ਉਹੋ ਜਿਹੀ ਗੜਬੜ ਨਾ ਕਰ ਬੈਠਣ। ਚੰਗੀ ਗੱਲ ਆ, ਤੁਹਾਡੀ ਬਹੁਤ ਵਧੀਆ ਵਿਚਾਰ ਆ, ਹਿੰਸਾ ਬੜੀ ਮਾੜੀ ਆ, ਅਸੀਂ ਵੀ ਤੁਹਾਡੇ ਨਾਲ ਸਹਿਮਤ ਹੋਊਗੇ, ਖੁਸ਼ ਹੋ ਜਾਓ ਹੁਣ। ਪਰ ਇਸ 'ਚ ਤੁਹਾਡਾ ਵੀ ਆ ਤੇ ਸਾਡਾ ਵੀ ਆ, ਤੇ ਜੋ ਕਰ ਸਕਦੇ ਹੋ ਕਰਕੇ ਦਿਖਾਓ ਤੇ ਬੇਅਦਬੀਆਂ ਰੋਕੋ। ਪਰ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਕਿ ਅਸਲ ਵਿੱਚ ਤੁਹਾਡਾ ਕੰਮ ਜਿਹੜਾ ਕੱਲਾ ਇੰਨਾ ਕਾ ਵੀ ਪੀ 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 ਕਰੀ ਜਾਣਾ, ਨਾ ਕਿਸੇ ਨੂੰ ਕੁਝ ਕਰਨ ਦੇਣਾ, ਨਾ ਕੋਈ ਗੱਲ ਬਣਨੀ ਹੈ। ਤੋਂ ਪੂਰੇ ਸਿੱਖ ਸੰਘਰਸ਼ ਦਰਮਿਆਨ ਵੀ ਤੁਹਾਡੇ ਵਰਗੀ ਬਿਰਤੀ ਵਾਲਿਆਂ ਨੇ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਰਾਹ 'ਚ ਰੋੜੇ ਅਟਕਾਏ ਸੀ। ਅੱਜ ਵੀ ਉਹ ਗੁਰਸਿੱਖ ਪਿਆਰੇ ਜਦੋਂ ਦਿਨਕਰ ਗੁਪਤਾ ਦੀ ਸਟੇਟਮੈਂਟ ਪੜ੍ਹੀ, ਉਹ ਕਹਿੰਦਾ ਵੀ ਅਸੀਂ ਜਦੋਂ ਇਨਕੁਆਰੀਆਂ ਕੀਤੀਆਂ 200-300 ਬੰਦਾ ਜਿਹੜਾ ਫੜਿਆ ਪਿਛਲੇ ਦੌਰ 'ਚ ਸਿੱਖ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ, ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਸ ਪਾਸੇ ਕਿਹੜੇ ਖਾੜਕੂ ਬਣ ਗਏ, ਤੁਸੀਂ ਇਸ ਪਾਸੇ ਕਿਵੇਂ ਆ ਗਏ, ਹੁਣ ਤਾਂ ਨਾ ਕੋਈ ਲਹਿਰ ਚੱਲਦੀ ਆ। ਇਹ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਅੱਜ ਨਾ ਤਾਂ ਕੋਈ ਸੰਤ ਭਿੰਡਰਾਂ ਵਾਲਿਆਂ ਵਰਗੀ ਸ਼ਖਸੀਅਤ ਬੈਠੀ ਆ, ਨਾ ਅੱਜ ਕੋਈ ਇੱਥੇ ਖਾਲਿਸਤਾਨੀ ਖਾੜਕੂ ਜਥੇਬੰਦੀਆਂ ਨੇ, ਨਾ ਉਹਨਾਂ ਨੌਜਵਾਨਾਂ ਨੂੰ ਕੋਈ ਉਕਸਾਉਂਦਾ ਵੀ ਚੱਕ ਦਿਓ ਫੱਟੇ, ਨਾ ਕੋਈ ਪਰਿਵਾਰ ਵਿੱਚੋਂ, ਨਾ ਉਹ ਦਮਦਮੀ ਟਕਸਾਲ ਦੇ ਸਿੰਘ ਨੇ, ਨਾ ਉਹ ਅਖੰਡ ਕੀਰਤਨੀ ਜਥੇ ਦੇ ਸਿੰਘ ਨੇ, ਨਾ ਉਹਨਾਂ ਨੇ ਜੂਨ 84 ਦੇਖਿਆ, ਨਾ ਨਵੰਬਰ 84 ਦੇਖਿਆ। ਤੇ ਖਤਰਾ ਵੀ ਪੂਰਾ ਉਹਨਾਂ ਨੂੰ ਰੋਜ਼ ਪਤਾ, ਆਪਾਂ ਪੜ੍ਹਦੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਕਿਵੇਂ ਟਰੈਪ ਲਾ ਕੇ ਸਰਕਾਰ ਬੰਦੇ ਫੜਦੀ ਹੈ। ਪਰ ਇਹਦੇ ਬਾਵਜੂਦ ਉਹ ਕੋਈ ਪਰਵਾਹ ਨਹੀਂ ਕਰਦੇ ਤੇ ਕੌਮ ਦੇ ਦੁਸ਼ਮਣਾਂ ਨੂੰ ਸੋਧਾ ਲਾਉਣ ਦੇ ਲਈ ਕੋਈ ਨਾ ਕੋਈ ਢੰਗ ਤਰੀਕਾ ਲੱਭਣ ਦਾ ਯਤਨ ਕਰਦੇ ਆ। ਜਿਹੜੇ ਨੌਜਵਾਨ ਫੜੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਜੀਵਨ ਵੀ ਸਿੱਖੀ ਵਾਲਾ ਨਹੀਂ ਹੁੰਦਾ, ਬੜੀਆਂ ਘਾਟਾਂ ਹੁੰਦੀਆਂ ਨੇ ਉਹਨਾਂ 'ਚ, ਤੇ ਉਹ ਸਾਰੇ ਦੇ ਸਾਰੇ ਜਦੋਂ ਗ੍ਰਿਫਤਾਰ ਹੋ ਜਾਂਦੇ ਨੇ ਉਹਨਾਂ ਦੀ ਇੰਟਰੋਗੇਸ਼ਨ ਹੁੰਦੀ ਆ। ਨਾ ਕੋਈ ਸਿੱਖ ਜਥੇਬੰਦੀ, ਨਾ ਘਰ ਦੇ ਵੀ ਕਈ ਦਿਨਾਂ ਬਾਅਦ ਆਉਂਦੇ ਆ ਵੀ ਹਾਂ ਸਾਡਾ ਮੁੰਡਾ ਫੜਿਆ ਹੈ ਤੇ ਚੱਲ ਮੁਲਾਕਾਤ ਕਰ ਆਈਏ। ਪਰ ਉਹ ਨੌਜਵਾਨ ਜਿਨ੍ਹਾਂ ਨੂੰ ਨਸ਼ੇੜੀ ਪਤਤ ਤੇ ਸਿੱਖੀ ਤੋਂ ਕੋਹਾਂ ਦੂਰ ਸਮਝਿਆ ਜਾਂਦਾ, ਉਹ ਜਦੋਂ ਪੰਥ ਲਈ ਕੌਮ ਲਈ ਜਿਹੜਾ ਕੱਟ ਰਹੇ ਨੇ, ਤਾਂ DGP ਦਿਨਕਰ ਗੁਪਤਾ ਨੇ ਇੱਕ ਦਿਨ ਕਿਹਾ ਕਿ ਜਿਹੜੇ ਇਹ ਨੌਜਵਾਨ ਸਾਰੇ ਫੜੇ ਆ, ਇਹਨਾਂ ਨੂੰ ਇਹ ਸਵਾਲ ਪੁੱਛਿਆ ਵੀ ਤੁਸੀਂ ਇੱਧਰਲੇ ਪਾਸੇ ਕਿਵੇਂ ਆ ਗਏ, ਤਾਂ ਉਹ ਕਹਿੰਦੇ ਜੀ ਜਦੋਂ ਸਾਨੂੰ ਯਕੀਨ ਹੋ ਗਿਆ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਇਨਸਾਫ ਇੱਥੇ ਨਹੀਂ ਮਿਲਣਾ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਣੀਆਂ, ਅਸੀਂ ਫਿਰ ਆਪਣੇ ਹੱਥੀਂ ਆਪਣਾ ਕਾਜ ਸਵਾਰਨ ਦੇ ਲਈ ਇਸ ਪਾਸੇ ਆ ਗਏ। ਜਿਹੜੇ ਲੋਕ ਆ ਜ਼ਿਆਦਾ ਸਿਆਣਪਾਂ ਜਾਂ ਘੋਟਦੇ ਆ, ਇਹ ਜੇਲ੍ਹਾਂ 'ਚ ਜਾਣ ਤੇ ਉਹਨਾਂ ਨੂੰ ਜਾ ਕੇ ਸਮਝਾਉਣ ਵੀ ਭਾਈ ਇਹ ਗੱਲਾਂ ਦੇ ਉੱਤੇ ਅਮਲ ਨਹੀਂ ਕਰੀਦਾ, ਵੀ ਆਪਦੇ ਹੱਥੀਂ ਆਪਦਾ ਕਾਜ, ਇਹ ਆਰਾਮ ਨਾਲ ਬੜਾ ਗਾਂਧੀ ਜੀ ਬਣ ਕੇ ਬਹਿ ਜਾਈਦਾ। ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਚੱਕ ਦਿਓ ਫੱਟੇ, ਪਰ ਮੈਂ ਉਹਨਾਂ ਨੂੰ ਗਲਤ ਵੀ ਨਹੀਂ ਕਹਿ ਸਕਦਾ ਜਿਹੜੇ ਪੰਥ ਲਈ ਜਾਂ ਕੌਮ ਲਈ ਸੀਸ ਤਲੀ ਤੇ ਧਰ ਕੇ ਕੁਝ ਕਰਦੇ ਕਰਾਉਂਦੇ। ਮੈਂ ਉਹਨਾਂ ਦੇ ਹੱਕ ਵਿੱਚ ਨਾ ਹੋਵਾਂ ਗੱਲ ਹੋਰ ਆ, ਪਰ ਮੈਂ ਉਹਨਾਂ ਦੇ ਖਿਲਾਫ ਨਹੀਂ। ਘੱਟੋ ਘੱਟ ਉਹ ਲੋਕ ਜਿਹੜੇ ਬੈਠ ਕੇ ਇਹਨਾਂ ਨੌਜਵਾਨਾਂ ਦੇ ਖਿਲਾਫ ਮਾਹੌਲ ਸਿਰਜਦੇ ਆ, ਜਿਹੜੇ ਲੋਕ ਕਹਿੰਦੇ ਆ ਕਿ ਜੀ ਇਨਸਾਫ ਅਦਾਲਤਾਂ ਤੋਂ ਮਿਲ ਜੂ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਭਾਈ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਹੁਣ ਤੁਹਾਡੀ ਲੋੜ ਆ ਕੌਮ ਨੂੰ, ਆਓ ਮੈਦਾਨ ਦੇ ਵਿੱਚ ਤੇ ਉਹਨਾਂ ਸੂਰਵੀਰ ਯੋਧਿਆਂ ਨੂੰ ਸਮਝਾਓ ਜਿਹੜੇ ਪੰਥ ਲਈ ਸੀਸ ਤਲੀ ਤੇ ਧਰੀ ਫਿਰਦੇ ਆ। ਕਿਉਂਕਿ ਹੁਣ ਤਾਂ ਜਥੇਦਾਰ ਹਰਪ੍ਰੀਤ ਸਿੰਘ ਵੀ ਕਹਿਣ ਲੱਗ ਪਏ ਵੀ ਇਨਸਾਫ ਜੇ ਨਾ ਮਿਲਿਆ ਤਾਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਕਿਤੇ ਮਾਹੌਲ ਨਾ ਵਿਗੜ ਜਾਓ, ਤੂੰ ਪਹਿਲਾਂ ਆਵੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।